ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ। ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 22 ਜਨਵਰੀ 2016 10 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਅੱਜ ਅਸੀਂ ਇੱਕ ਲਿਖਤ ਜਿਹੜੀ ਕਿ ਪਾਕਿਸਤਾਨ ਦੇ ਪ੍ਰਸਿੱਧ ਅਖਬਾਰ ਦਾ ਨਿਊਜ਼ ਵਿੱਚ 12 ਜਨਵਰੀ ਨੂੰ ਛਪੀ, ਜਿਸ ਦਾ ਨਾਂ ਸੀ ਖਾਲਿਸਤਾਨ 2020 ਜੀ। ਔਰ ਉੱਥੋਂ ਦੇ ਬੜੇ ਮਸ਼ਹੂਰ ਜਰਨਲਿਸਟ ਵਕਤ ਕੇ ਕੌਰਵੀ, ਉਹਨਾਂ ਦੀ ਇਹ ਲਿਖਤ ਹੈ, ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ। ਪਰ ਉਸ ਸੰਬੰਧੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਇਸ ਲਿਖਤ ਦਾ ਸੰਬੰਧ ਪਠਾਨਕੋਟ ਦੇ ਵਿੱਚ ਜੋ ਦਹਿਸ਼ਤਗਰਦੀ ਹਮਲੇ ਦੇ ਨਾਂ ਥੱਲੇ ਪਾਕਿਸਤਾਨ ਦੇ ਸਿਰ ਮੜਿਆ ਗਿਆ ਹੈ, ਜਿਸ ਪਾਰਟ ਨੂੰ ਹੁਣ ਭਾਰਤ ਕਹਿ ਰਿਹਾ ਕਿ ਜੀ ਅਸੀਂ ਦੇਖ ਰਹੇ ਹਾਂ ਕਿ ਉੱਥੇ ਕਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਕਿਵੇਂ ਇਨਵੈਸਟੀਗੇਟ ਕਰ ਰਹੀਆਂ। ਪਰ ਇਸ ਤੋਂ ਬਾਅਦ ਜਿਹੜੀ ਘਟਨਾ ਜਿਸ ਦਾ ਜ਼ਿਕਰ ਅਸੀਂ ਕੱਲ ਕੀਤਾ ਹੈ, ਔਰ ਬੇਸ਼ੱਕ ਅਸੀਂ ਜਦੋਂ ਕੱਲ ਇਹ ਗੱਲ ਕਰ ਰਹੇ ਸੀ ਉਦੋਂ ਤੱਕ ਅਜੇ ਪਾਕਿਸਤਾਨ ਦੇ ਕਿਸੇ ਮੀਡੀਆ ਜਾਂ ਕਿਸੇ ਹੋਰ ਪਾਸੇ ਇਹ ਨਹੀਂ ਸੀ ਲੱਗਾ ਵੀ ਉਹਨਾਂ ਚੋਂ ਜਿਹੜਾ ਉਸ ਹਮਲੇ ਲਈ ਜਿਹੜਾ ਕਿ ਬੱਚਾ ਖਾਨ ਯੂਨੀਵਰਸਿਟੀ 'ਚ ਹੋਇਆ, ਖਾਨ ਅਬਦੁਲ ਗਫਾਰ ਖਾਨ ਦੇ ਨਾਂ ਤੇ ਜਿਹੜੀ ਯੂਨੀਵਰਸਿਟੀ ਹੈ ਜਿਹਦੇ 'ਚ ਕਿ ਸਟੂਡੈਂਟਸ ਔਰ ਟੀਚਰ ਮਾਰੇ ਗਏ ਸਨ। ਤੇ ਅਸੀਂ ਕੱਲ ਹੀ ਇਸ ਗੱਲ ਦੇ ਉੱਤੇ ਸ਼ੰਕਾ ਜ਼ਾਹਰ ਕੀਤੀ ਸੀ ਕਿ ਇਹ ਟਿਟ ਫॉर ਟੈਟ ਦੇ ਨਾਂ ਥੱਲੇ ਜਾਂ ਪਾਰੀਕਰ ਭਾਰਤ ਦਾ ਮਿਨਿਸਟਰ ਜਿਹੜਾ ਇਹ ਕਹਿ ਕੇ ਹਟਿਆ ਸੀ ਕਿ ਜੇ ਅਸੀਂ ਉੱਥੇ ਹਰਟ ਕਰਾਂਗੇ ਜਿੱਥੇ ਸਭ ਤੋਂ ਜ਼ਿਆਦਾ ਤਕਲੀਫ ਹੋਏ, ਔਰ ਅਸੀਂ ਇਸ ਹਵਾਲੇ ਨਾਲ ਦੇਖਦੇ ਸੀ ਕਿ ਇਸ ਦੇ ਵਿੱਚ ਪਾਕਿਸਤਾਨੀ ਸੋਇਲ ਦੇ ਉੱਤੇ ਕੰਮ ਕਰ ਰਹੇ ਜਿਹੜੇ ਇੰਡੀਅਨ ਏਜੰਟ ਨੇ, ਉਹ ਭਾਵੇਂ ਤਾਲਿਬਾਨ ਦੇ ਕੋਈ ਨਾਂ ਥੱਲੇ ਨੇ ਜਾਂ ਕੋਈ ਹੋਰ, ਉਹਨਾਂ ਦਾ ਇਸ ਦੇ ਵਿੱਚ ਕੋਈ ਰੋਲ ਹੋ ਸਕਦਾ। ਔਰ ਅੱਜ ਜਦੋਂ ਅਸੀਂ ਹੈਸ਼ਟੈਗ ਔਰ ਦੂਸਰੀਆਂ ਲਿਖਤਾਂ ਵੀ ਦੇਖਦੇ ਹਾਂ ਸੋਸ਼ਲ ਨੈਟਵਰਕਿੰਗ ਤੇ ਪਾਕਿਸਤਾਨ ਦੇ ਜਿਹੜੇ ਜਾਗਰੂਕ ਲੋਕ ਨੇ, ਲਿਖਾਰੀ ਨੇ, ਉਹਨਾਂ ਵੱਲੋਂ ਖੁੱਲੇ ਤੌਰ ਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਇਹ ਕਰਤੂਤ ਭਾਰਤ ਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਸ ਪਾਰਟ ਦੇ ਨਾਲ ਹੁਣ ਇੱਕ ਗੱਲ ਜਿਹੜੇ ਜਾਗਰੂਕ ਵੀਰ ਭੈਣਾਂ ਨੇ ਉਹਨਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਕਿਸ ਕਿਸਮ ਦੀ ਖੇਡ ਭਾਰਤ ਦੀਆਂ ਏਜੰਸੀਆਂ, ਜਿਨ੍ਹਾਂ ਦਾ ਮਕਸਦ ਮੁੱਖ ਤੌਰ ਦੇ ਉੱਤੇ ਬੜਾ ਸਪਸ਼ਟ ਹੈ। ਜੇ ਦਲਿਤ ਫੈਕਟਰ ਦੀ ਗੱਲ ਕਰੀਏ ਤੇ ਜੋ ਕੁਝ ਹੈਦਰਾਬਾਦ ਦੇ ਵਿੱਚ ਵਾਪਰਿਆ, ਤੇਲੰਗਾਨਾ ਦੇ ਵਿੱਚ, RSS ਉਹਨੂੰ ਇਹ ਕਹਿ ਕੇ ਡਿਫੈਂਡ ਕਰ ਰਿਹਾ ਜੀ ਮਾਰਿਆ ਗਿਆ ਜਿਹੜਾ ਮੁੰਡਾ ਹੈ ਉਹਦਾ ਤਾਂ ਪਿਓ ਅਦਰ ਬੈਕਵਰਡ ਕਲਾਸ ਦਾ ਸੀ, ਮਾਂ ਉਹਨਾਂ ਦੀ ਦਲਿਤ ਆ, ਉਹ ਤਾਂ ਦਲਿਤ ਹੀ ਨਹੀਂ ਹੈ। ਫਿਰ ਕੋਈ ਕਹਿ ਰਿਹਾ ਜੀ ਨਹੀਂ ਉਹ ਤਾਂ ਅੰਬੇਦਕਰ ਦਾ ਜੇ ਸਪੋਰਟਰ ਹੁੰਦਾ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਾਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ 'ਚ ਦਲਿਤਾਂ ਦੀ ਰਿਜ਼ਰਵੇਸ਼ਨ ਦੀ ਗੱਲ ਕਰਦਾ। ਸੋ ਕੁੱਲ ਮਿਲਾ ਕੇ ਜਿਵੇਂ ਪਿੱਛੇ ਇਹਨਾਂ ਨੇ ਡਾਕਟਰ ਅੰਬੇਦਕਰ ਦਾ ਨਾਂ ਜਿਹੜਾ ਉਹਨੂੰ ਹਾਈਜੈਕ ਕਰਕੇ ਵੇਚਣ ਦੀ ਖਾਤਰ ਉਹਦਾ ਦਿਨ ਵੀ ਮਨਾਇਆ, ਔਰ ਜੇ ਸੰਵਿਧਾਨ ਦੇ ਥੱਲੇ ਕੋਈ ਗੱਲ ਹੁੰਦੀ ਹੈ, ਜੇ ਯਾਕੂਬ ਮੈਨਨ ਨੂੰ ਫਾਂਸੀ ਦੇ ਖਿਲਾਫ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਨੇ ਹੈਦਰਾਬਾਦ 'ਚ ਪ੍ਰੋਟੈਸਟ ਕੀਤਾ ਸੀ, ਜਿਸ ਦੇ ਵਿੱਚ ਇਸ ਸਟੂਡੈਂਟ ਦਾ ਸਭ ਤੋਂ ਜ਼ਿਆਦਾ ਰੋਲ ਸੀ, ਤੇ ਉਹਦੇ ਬਾਰੇ ਵੀ ਹੁਣ RSS ਕਹਿ ਰਿਹਾ ਜੀ ਦੇਖੋ ਸੰਵਿਧਾਨ ਤਾਂ ਬਣਾਇਆ ਡਾਕਟਰ ਅੰਬੇਦਕਰ ਨੇ, ਜਿਹੜੇ ਦਲਿਤ ਲੀਡਰ ਸੀ, ਔਰ ਸੰਵਿਧਾਨ ਦੇ ਤਹਿਤ ਯਾਕੂਬ ਮੈਨਨ ਨੂੰ ਫਾਂਸੀ ਦਿੱਤੀ ਗਈ। ਪਰ ਇਹ ਜੋ ਵਿਰੋਧ ਕਰ ਰਿਹਾ ਦਾ ਮਤਲਬ ਕਿ ਉਹ ਡਾਕਟਰ ਅੰਬੇਦਕਰ ਦਾ ਵਿਰੋਧ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦਾ ਜਿਹੜਾ ਸਾਰਾ ਹੀ ਨੈਟਵਰਕ ਹੈ RSS ਦਾ, ਇੱਕ ਪਾਸਾ ਇਧਰ ਡੀਲ ਕਰ ਰਿਹਾ ਹੈ ਪਾਕਿਸਤਾਨ ਦੇ ਵਿੱਚ ਅਫਰਾ ਤਫਰੀ, ਗੜਬੜ, ਦਹਿਸ਼ਤਗਰਦੀ ਫੈਲਾਣਾ ਵਿਦਨ ਇੰਡੀਆ, ਜਿਹੜਾ ਦਲਿਤ ਫੈਕਟਰ ਹੈ, ਜਿਹੜੇ ਕਿ ਯੂਨੀਵਰਸਿਟੀਆਂ ਜਾਂ ਦੂਜੀ ਥਾਂ ਤੇ ਥੋੜੇ ਬਹੁਤ ਵੋਕਲ ਹੋ ਰਹੇ ਸੀ, ਉਹਨਾਂ ਨੂੰ ਕਿਵੇਂ ਦਬਾਣਾ। ਫਿਰ ਅਸੀਂ ਦੇਖਦੇ ਹਾਂ ਜਿਹੜੇ ਖੱਬੇ ਪੱਖੀ, ਭਾਵੇਂ ਉਹ ਸਾਡੇ ਨਾਲ ਵੀ ਸਹਿਮਤ ਨਹੀਂ ਰਹੇ ਖਾਲਿਸਤਾਨ ਸਟਰਗਲ ਵੇਲੇ, ਪਰ ਫਿਰ ਵੀ ਉੱਥੇ ਆਜ਼ਾਦੀ ਹੈ ਗੱਲ ਕਹਿਣ ਦੀ, ਉਹਨਾਂ ਦੇ ਤਾਂ ਮਰਡਰ ਵੀ ਹੋਏ ਨੇ, ਔਰ ਕਿਵੇਂ ਜੇ 200 ਤੋਂ ਜ਼ਿਆਦਾ ਲਿਖਾਰੀਆਂ ਨੇ ਔਰ ਦੂਸਰੇ ਜਿਹੜੇ ਫਿਲਮ ਅਵਾਰਡ ਵਿਨਰਸ ਨੇ ਅਵਾਰਡ ਵਾਪਸ ਕੀਤੇ, ਤੇ ਉਹਨਾਂ ਨੂੰ ਵੀ ਉਹਨਾਂ ਨੇ ਕਿਵੇਂ ਜ਼ਲੀਲ ਕੀਤਾ RSS ਨੇ। ਔਰ ਜਿਸ ਤਰੀਕੇ ਨਾਲ ਈਵਨ ਫਿਲਮ ਇੰਡਸਟਰੀ ਦੇ ਜਿਹੜੇ ਵੱਡੇ ਨਾਂ ਨੇ, ਉਹ ਭਾਵੇਂ ਸਲਮਾਨ ਖਾਨ ਹੈ, ਸ਼ਾਹਰੁਖ ਖਾਨ ਹੈ, ਆਮਿਰ ਖਾਨ ਹੈ, ਉਹਨਾਂ ਨੂੰ ਕਿਵੇਂ ਜ਼ਲੀਲ ਕੀਤਾ ਅੱਡ-ਅੱਡ ਤਰੀਕਿਆਂ ਦੇ ਨਾਲ। ਸੋ ਇੱਕ ਪਾਸਾ ਇਹਨਾਂ ਦਾ ਇਹ ਚੱਲ ਰਿਹਾ। ਪਰ ਮੈਂ ਇਹ ਲਿਖਤ ਜਿਹੜੀ ਕੌਰਵੀ ਸਾਹਿਬ ਦੀ ਹੈ, ਉਹਨਾਂ ਨੇ ਜੇ ਇਸ ਲਿਖਤ ਦੇ ਵਿੱਚ
ਪਠਾਨਕੋਟ ਐਨਾਲਿਸਿਸ, ਕਿਉਂਕਿ ਉਸ ਤੋਂ ਪਹਿਲਾਂ ਜਦੋਂ ਅਸੀਂ ਦੀਨਾਨਗਰ ਵਾਲੇ ਜਿਹੜਾ ਦਹਿਸ਼ਤਗਰਦ ਹਮਲੇ ਦੇ ਨਾਂ ਥੱਲੇ ਜਿਵੇਂ ਪਾਕਿਸਤਾਨ ਨੂੰ ਬਲੇਮ ਕੀਤਾ ਗਿਆ ਸੀ, ਉਸ ਦਾ ਐਨਾਲਿਸਿਸ ਕੀਤਾ ਸੀ, ਤੇ ਇਹਨਾਂ ਨੇ ਨਿੱਜੀ ਲਿਖਤ ਦੇ ਵਿੱਚ ਵੀ ਬੜੀ ਤਾਰੀਫ ਕੀਤੀ ਸੀ ਕਿ ਵੀ ਤੁਸੀਂ ਬਿਲਕੁਲ ਠੀਕ, ਜਿਹਨੂੰ ਕਹਿੰਦੇ ਨੇ ਹਿੱਟ ਦਾ ਨੇਲ, ਉਹ ਕਰ ਰਹੇ ਹੋ। ਔਰ ਇਸ ਲਿਖਤ ਦੇ ਵਿੱਚ ਜਿੱਥੇ ਉਹਨਾਂ ਨੇ ਸਿੱਖਾਂ ਦੀ ਮੂਵਮੈਂਟ ਦੀ, ਔਰ ਪਾਕਿਸਤਾਨ ਦੇ ਵਿੱਚ ਬਹੁਤ ਥੋੜੇ ਨੇ ਇਸ ਕਿਸਮ ਦੇ ਜਰਨਲਿਸਟ ਜਿਹੜੇ ਸਿੱਖਾਂ ਦੇ ਪ੍ਰਤੀ ਇਸ ਗੱਲ ਨੂੰ, ਖਾਲਿਸਤਾਨ ਦੀ ਲਹਿਰ ਨੂੰ ਠੀਕ ਪਰਸਪੈਕਟਿਵ 'ਚ ਦੇਖਦੇ ਨੇ ਔਰ ਹੌਸਲਾ ਵੀ ਰੱਖਦੇ ਨੇ ਕਿ ਉਹ ਜਿਹੜਾ ਉੱਥੇ ਇੱਕ ਸੈੱਟ ਜਿਹਾ ਓਪੀਨੀਅਨ ਹੈ ਜਿਹਦੇ 'ਚ ਬਹੁਤ ਸਾਰੇ ਇੰਡੀਆ ਦੇ ਇੰਨੇ ਕੁ ਪ੍ਰਭਾਵ ਥੱਲੇ ਨੇ ਕਿ ਉਹ ਸੱਚ ਕਹਿਣ ਦੀ ਜ਼ਰੂਰਤ ਵੀ ਨਹੀਂ ਕਰਦੇ ਜਾਂ ਉਸ ਨੂੰ ਜਿਹੜਾ ਉਹ ਹੋਰ ਤਰੀਕੇ ਦੇ ਨਾਲ ਕਹਿਣ ਦੀ ਕੋਸ਼ਿਸ਼ ਕਰਦੇ ਨੇ। ਪਰ ਮੈਂ ਸ਼ੁਕਰਗੁਜ਼ਾਰ ਹਾਂ ਕੌਰਵੀ ਸਾਹਿਬ ਦਾ ਵੀ ਜਿੱਥੇ ਉਹਨਾਂ ਨੇ ਖਾਲਿਸਤਾਨ ਮੂਵਮੈਂਟ ਦੇ ਠੀਕ ਪਾਰਟ ਨੂੰ ਸਮਝਿਆ, ਉੱਥੇ ਉਹਨਾਂ ਨੇ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਵੀ ਆਪਣੀ ਇਸ ਲਿਖਤ ਦੇ ਵਿੱਚ ਰੈਕਗਨਾਈਜ਼ ਕੀਤੇ। ਔਰ ਇਹ ਲਿਖਤ ਦਾ ਟਾਈਟਲ ਹੈ ਜਿਹੜਾ ਕਿ ਦਾ ਨਿਊਜ਼ ਦੇ ਵਿੱਚ ਛਪਿਆ ਓਪੀਨੀਅਨ ਪੇਜ ਦੇ ਉੱਤੇ January 12, 2016 ਨੂੰ, ਖਾਲਿਸਤਾਨ 2020. The second night of 2016 witnessed a strange sequence of events around Pathankot and in Indian Punjab. Reportedly, an official SUV belonging to the SP of Pathankot was hijacked by terrorists who managed to throw out the SP and head towards the Air Force base of Pathankot, one of the most strongly guarded air bases in India. 2016 ਦੀ ਦੂਸਰੀ ਰਾਤ ਜਿਹੜਾ ਪਠਾਨਕੋਟ ਦੇ ਆਲੇ ਦੁਆਲੇ ਇੱਕ ਅਜੀਬੋ ਗਰੀਬ ਘਟਨਾਕ੍ਰਮ ਵਾਪਰਿਆ ਭਾਰਤੀ ਪੰਜਾਬ ਵਿੱਚ। ਖਬਰਾਂ ਅਨੁਸਾਰ ਇੱਕ ਸਰਕਾਰੀ SUV ਜਿਸ ਦੀ ਨੂੰ ਪਠਾਨਕੋਟ ਦੇ SP ਚਲਾ ਰਹੇ ਸੀ ਜਾਂ ਉਹਦੀ ਜਿਨ੍ਹਾਂ ਦੀ ਮਲਕੀਅਤ ਸੀ, ਉਸ ਨੂੰ ਦਹਿਸ਼ਤਗਰਦਾਂ ਨੇ ਜਿਹੜਾ ਹੈ ਉਹ ਹਾਈਜੈਕ ਕੀਤਾ ਔਰ SP ਨੂੰ ਉਹਨਾਂ ਨੇ ਬਾਹਰ ਸੁੱਟਿਆ ਔਰ ਉਹ ਉਸ ਗੱਡੀ ਨੂੰ ਲੈ ਕੇ ਪਠਾਨਕੋਟ ਦੇ 에ਅਰ ਫੋਰਸ ਬੇਸ, ਜਿਹੜਾ ਕਿ ਭਾਰਤ ਦੇ ਜਿਹੜੇ 에ਅਰ ਫੋਰਸ ਬੇਸ ਨੇ ਭਾਰਤੀ ਫੌਜ, ਜਿਹੜੇ ਫੌਜ ਦੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਨ ਆਫ ਦਾ, ਮਤਲਬ ਉਹਨਾਂ ਚੋਂ ਬਹੁਤ ਜ਼ਿਆਦਾ ਜਿਨ੍ਹਾਂ ਦੀ ਸੁਰੱਖਿਆ ਉਹਨਾਂ ਚੋਂ ਇੱਕ ਹੈ। The hijackers easily penetrated the heavily guarded air base. ਜਿਹੜੇ ਹਾਈਜੈਕਰ ਸਨ ਉਹ ਬੜੀ ਆਸਾਨੀ ਨਾਲ ਜਿਹਦੀ ਭਾਰੀ ਸੁਰੱਖਿਆ ਸੀ ਉਸ 에ਅਰ ਬੇਸ 'ਚ ਵੜ ਗਏ। Incidentally, the entrance barriers of the air base were removed exclusively for the vehicle to enter. ਹੈਰਾਨੀ ਹੈ ਕਿ ਵੀ ਇੱਕਦਮ ਉਸ ਵਹੀਕਲ ਨੂੰ, ਉਸ ਗੱਡੀ ਨੂੰ ਅੱਗੇ ਲੰਘਾਉਣ ਦੇ ਲਈ ਜਿਹੜੇ 에ਅਰ ਫੋਰਸ ਬੈਰੀਅਰ ਨੇ ਉਹ ਇੱਕਦਮ ਹਟਾ ਦਿੱਤੇ ਗਏ। The attackers then went on a terrorizing spree for almost a full day right under media glare. ਫਿਰ ਜਿਹੜੇ ਨੇ ਉਹਨਾਂ ਦਹਿਸ਼ਤਗਰਦਾਂ ਨੇ ਪੂਰੇ ਮੀਡੀਆ ਦੇ ਕੈਮਰਿਆਂ ਦੀ ਛਾਂ ਥੱਲੇ ਪੂਰਾ ਦਿਨ ਜਿਹੜਾ ਉਹ ਦਹਿਸ਼ਤਗਰਦੀ ਕੀਤੀ। ਇਹਨੂੰ ਕਹਿੰਦੇ ਨੇ ਵਿਅੰਗ ਵੀ। ਹੁਣ ਤੁਸੀਂ ਕਹਿ ਰਹੇ ਹੋ ਕਿ ਜੀ SP ਤੋਂ ਵਹੀਕਲ ਖੋਈ, ਅੰਦਰ ਉਹਨੂੰ ਵੜ ਲੈਣ ਦਿੱਤਾ, ਕੈਮਰੇ ਚੱਲ ਰਹੇ ਨੇ ਔਰ ਇਹ ਤੋਂ ਲੱਗ ਰਿਹਾ ਵੀ ਇਹ ਸਾਰਾ ਲਿਖਣ ਦੇ ਅੰਦਾਜ਼ ਤੋਂ ਹੀ ਕਿ ਵੀ ਕਿਵੇਂ ਇਹ ਸਾਰਾ ਪਲਾਟ ਜਿਵੇਂ ਇੱਕ ਪਲਾਟ ਡਰਾਮੇ ਦਾ ਹੁੰਦਾ ਹੈ ਇਵੇਂ ਦਾ ਇਹ ਪਲਾਟ ਹੈ, ਇਹ ਹਕੀਕਤ ਨਹੀਂ ਜੀ। Early morning, the Indian media had already traced the origin of these gunmen to Bahawalpur, Pakistan. There was also talk of telephone calls between the gunmen and their so-called Pakistani handlers. ਅਗਲੀ ਸਵੇਰ ਹੋਣ ਤੱਕ ਭਾਰਤੀ ਮੀਡੀਆ ਨੂੰ ਆਲਰੇਡੀ ਇਹ ਪਤਾ ਲੱਗ ਗਿਆ ਸੀ ਕਿ ਇਹ ਜਿਹੜੇ ਬੰਦੂਕਧਾਰੀ ਨੇ ਇਹਨਾਂ ਦਾ ਸੰਬੰਧ ਬਹਾਵਲਪੁਰ ਪਾਕਿਸਤਾਨ ਨਾਲ ਹੈ ਔਰ ਇਹ ਵੀ ਸਾਹਮਣੇ ਆ ਗਿਆ ਸੀ ਜੀ ਕਿ ਵੀ ਉਹਨਾਂ ਨੇ ਗਨਮੈਨ ਨੇ ਆਪਣੇ ਜਿਹੜੇ ਪਾਕਿਸਤਾਨ 'ਚ ਉਹਨਾਂ ਨੂੰ ਹੈਂਡਲ ਕਰਨ ਵਾਲੇ ਲੋਕ ਨੇ ਉਹਨਾਂ ਦੇ ਨਾਲ ਫੋਨ ਤੇ ਗੁਫ਼ਤਗੂ ਵੀ ਕੀਤੀ ਜੀ। Was this a repeat of Dinanagar false flag operation to hit Pakistan in a classic 3-in-1 strategy? ਹੁਣ 3-in-1 ਹੁੰਦਾ ਹੈ, ਅਕਸਰ ਅੰਗਰੇਜ਼ੀ ਐਕਸਪ੍ਰੈਸ਼ਨ 'ਚ ਵੀ ਇਸਤੇਮਾਲ ਹੁੰਦਾ ਹੈ ਜਾਂ ਵੈਸੇ ਵੀ ਕਿ ਜੇ ਤੁਸੀਂ ਕੋਈ ਕਿਸੇ ਤੇ ਪ੍ਰਭਾਵ ਛੱਡਣਾ ਹੈ ਤੇ ਇੱਕ ਘਟਨਾ ਕਾਫੀ ਨਹੀਂ ਹੈ ਜੀ, ਗੋ ਫॉर 3 ਹੈ ਜੀ। ਔਰ ਜਿਹਨੂੰ ਕ੍ਰਿਕਟ ਦੀ ਦੁਨੀਆ 'ਚ ਹੈਟ੍ਰਿਕ ਕਹਿੰਦੇ ਨੇ, ਇੱਥੇ ਹੁੰਦਾ ਕਿ 1 2 3 ਔਰ ਈਵਨ ਕੈਲੀਫੋਰਨੀਆ ਦਾ ਲਾਅ ਵੀ ਬਣਾਇਆ ਕਿ 3 ਤੁਸੀਂ ਗਲਤੀਆਂ ਕਰੋ ਤੇ ਫਿਰ ਪਰਮਾਨੈਂਟ ਜੀ ਜੇਲ੍ਹ 'ਚ ਰਹੋ। ਸੋ ਅਕਸਰ ਇਹ ਹੁੰਦਾ ਹੈ ਵੀ ਜਿਹੜੇ ਵੀ ਦਹਿਸ਼ਤਗਰਦ ਹੋਣ ਜਾਂ ਜਦੋਂ ਵੀ ਜਿਹਨੇ ਕਿਸੇ ਨੇ ਇੱਕ ਖੌਫ ਪੈਦਾ ਕਰਨਾ, ਉਹਨੂੰ ਲੱਗਦਾ ਵੀ ਇੱਕ ਘਟਨਾ ਨਾਲ ਗੱਲ ਨਹੀਂ ਬਣਨੀ, ਦੂਸਰੀ ਵੀ ਕਰੋ ਤੇ ਫਿਰ ਤੀਸਰੀ ਵੀ ਕਰੋ। ਇੱਕ ਤਾਂ ਇਹਦਾ ਹੋਏਗਾ ਜੀ ਇਹ ਬਿਲਕੁਲ ਹੁਣ ਇਹਨਾਂ ਨੂੰ ਠਿਕਾਣੇ ਲਾ ਦਿੱਤੇ। ਸੋ ਇਹ ਕਹਿੰਦੇ ਨੇ ਕਿ ਵੀ ਇਹ ਜਿਵੇਂ ਦੀਨਾਨਗਰ ਇੱਕ ਝੂਠਾ ਫਾਲਸ ਫਲੈਗ ਆਪਰੇਸ਼ਨ ਸੀ ਕਿ ਉਸੇ ਸਟ੍ਰੈਟਜੀ ਦੇ ਥੱਲੇ ਇਹ ਦੂਸਰਾ ਅਟੈਕ ਤਾਂ ਨਹੀਂ ਕਿ 3 ਵਾਲੀ ਸਟ੍ਰੈਟਜੀ ਦੀ।
Or is this part of a larger game by Indian intelligence to preempt the Khalistan 2020 referendum being built up by the Sikh diaspora at the international level? ਕਿਤੇ ਇਹ ਤਾਂ ਨਹੀਂ ਕਿ ਇਹ ਭਾਰਤੀ ਖੁਫੀਆ ਏਜੰਸੀਆਂ ਦੀ ਇੱਕ ਵੱਡੀ ਖੇਡ ਹੈ ਤਾਂ ਕਿ ਜਿਹੜੇ ਬਾਹਰਲੇ ਸਿੱਖਾਂ ਵੱਲੋਂ ਪਰਦੇਸੀ ਸਿੱਖਾਂ ਵੱਲੋਂ 2020 ਖਾਲਿਸਤਾਨ ਰੈਫਰੈਂਡਮ ਦੇ ਲਈ ਅੰਤਰਰਾਸ਼ਟਰੀ ਤੌਰ ਦੇ ਉੱਤੇ ਲੌਬੀ ਕੀਤੀ ਜਾ ਰਹੀ ਹੈ ਉਸ ਨੂੰ ਪਹਿਲਾਂ ਹੀ ਖਾਲੀ ਕਰ ਦਿੱਤਾ ਜਾਏ ਜਾਂ ਉਸ ਦੀ ਪਹਿਲਾਂ ਹੀ ਫੂਕ ਕੱਢ ਦਿੱਤੀ ਜਾਏ ਜੀ In my opinion, the attack was aimed at 4 major objectives. ਇਹ ਹੁਣ ਉਹਨਾਂ ਨੇ ਆਪਣਾ ਜਰਨਲਿਸਟਿਕ ਜਿਹੜਾ ਹੈ ਉਹ ਐਨਾਲਿਸਿਸ ਦਿੱਤੇ ਉਹ ਕਹਿੰਦੇ ਨੇ ਵੀ ਮੇਰੇ ਖਿਆਲ ਮੁਤਾਬਕ 4 ਮੁੱਖ ਕਾਰਨ ਨੇ ਜਿਹੜੇ ਇਸ ਦੇ ਪਿੱਛੇ ਹੋ ਸਕਦੇ ਨੇ 1 show the world that despite Modi's Lahore yatra Pakistan has continued to support terror in India ਕਿ ਵੀ ਦੁਨੀਆ ਨੂੰ ਦੱਸੋ ਕਿ ਇਹਦੇ ਬਾਵਜੂਦ ਕਿ ਦੇਖੋ ਮੋਦੀ ਜੀ ਲਾਹੌਰ ਗਏ ਪਰ ਪਾਕਿਸਤਾਨ ਲਗਾਤਾਰਤਾ ਦੇ ਨਾਲ ਦਹਿਸ਼ਤਗਰਦੀ ਦੀ ਹਮਾਇਤ ਕਰ ਰਿਹਾ 2 ਕ੍ਰੀਏਟ ਅ ਵੈਜ ਬਿਟਵੀਨ ਪਾਕਿਸਤਾਨੀ ਪੋਲੀਟੀਕਲ ਐਂਡ ਮਿਲਟਰੀ ਲੀਡਰਸ਼ਿਪ ਔਰ ਇਹਦੇ ਵਿੱਚ ਕਾਫੀ ਹੱਦ ਤੱਕ ਮੀਡੀਆ ਰਾਹੀਂ ਉਹ ਕਾਮਯਾਬ ਵੀ ਹੋ ਜਾਂਦੇ ਨੇ ਕਿ ਪਾਕਿਸਤਾਨ ਦੀ ਜਿਹੜੀ ਪੋਲੀਟੀਕਲ ਸਿਆਸੀ ਲੀਡਰਸ਼ਿਪ ਹੈ ਨਵਾਜ਼ ਸ਼ਰੀਫ ਦੇ ਥੱਲੇ ਔਰ ਫੌਜੀ ਲੀਡਰਸ਼ਿਪ ਉਹਦੇ ਵਿਚਾਲੇ ਇੱਕ ਕੰਧ ਪੈਦਾ ਕਰੋ ਕਿ ਜੀ ਦੇਖੋ ਨਵਾਜ਼ ਸ਼ਰੀਫ ਤਾਂ ਦੋਸਤੀ ਚਾਹੁੰਦਾ ਪਰ ਫੌਜ ਜਿਹੜੀ ਹੈ ਉਹ ਆਪਣੇ ਜਿਹੜੀ ਉਹਨਾਂ ਦੀ ਖੰਭਾਂ ਥੱਲੇ ਦਹਿਸ਼ਤਗਰਦ ਗਰੁੱਪ ਨੇ ਉਹਨਾਂ ਰਾਹੀਂ ਇਹ ਐਕਟੀਵਿਟੀ ਕਰਵਾ ਰਹੇ ਨੇ 3 ਪੁੱਟ ਟੈਰਰਿਜ਼ਮ ਰੀਡ ਪਾਕਿਸਤਾਨ ਸਪਾਂਸਰਡ ਐਜ਼ ਦਾ ਮੇਨ ਏਜੰਡਾ ਫॉर ਐਨੀ ਨੈਗੋਸ਼ੀਏਸ਼ਨਸ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਕਿ ਜੀ ਦਹਿਸ਼ਤਗਰਦੀ ਜਦੋਂ ਅਗਲੀ ਗੱਲਬਾਤ ਹੋਣੀ ਦੇਖੋ ਜੀ ਤੁਸੀਂ ਤਾਂ ਦਹਿਸ਼ਤਗਰਦੀ ਬੰਦ ਨਹੀਂ ਕਰਦੇ ਅਸੀਂ ਔਰ ਉਹਦਾ ਨਤੀਜਾ ਵੀ ਸਾਹਮਣੇ ਆਇਆ ਕਿ ਜਿਹੜੀ ਸੈਕਟਰੀ ਲੈਵਲ ਗੱਲਬਾਤ ਸੀ ਉਹ ਉਹਨਾਂ ਨੇ ਪੋਸਟਪੋਨ ਕਰ ਦਿੱਤੀ ਐਂਡ 4 convince the Sikhs supporting the Khalistan cause of Khalistan at home and abroad that Pakistan was destabilizing the peaceful environment in Indian Punjab. ਹੁਣ ਜਿਹੜੀ ਗੁੱਡਵਿਲ ਸਿੱਖਾਂ ਮੁਸਲਮਾਨਾਂ ਚ ਔਰ ਖਾਸ ਤੌਰ ਤੇ ਸਿੱਖਾਂ ਪਾਕਿਸਤਾਨੀਆਂ ਚ ਬਣ ਰਹੀ ਹੈ ਹੁਣ ਜੇ ਪੰਜਾਬ ਚ ਇੱਕ ਹੋਇਆ ਦੀਨਾਨਗਰ ਦੂਜਾ ਪਠਾਨਕੋਟ ਹੋਇਆ ਤੀਜਾ ਹੋਏਗਾ ਕੀ ਮੈਸੇਜ ਆਏਗਾ ਕਿ ਜੀ ਦੇਖੋ ਸਾਡਾ ਵਸਦਾ ਰਸਦਾ ਪੰਜਾਬ ਔਰ ਇਹ ਪਾਕਿਸਤਾਨ ਚੋਂ ਜਿਹੜੇ ਨੇ ਦਹਿਸ਼ਤਗਰਦ ਆ ਕੇ ਸਾਡੀ ਜਿਹੜੀ ਸ਼ਾਂਤੀ ਆ ਉਸ ਨੂੰ ਭੰਗ ਕਰ ਰਹੇ ਨੇ ਸੋ ਉਹਨਾਂ ਨੇ ਕਿਹਾ ਵੀ ਇਹ 4 ਆਬਜੈਕਟਿਵ ਨੇ ਜਿਹੜੇ ਇਸ ਦੇ ਪਿੱਛੇ ਨੇ Khalistan 2020 is becoming a major movement in Canada, US, Europe, Southeast Asia and Australia. The Sikh Federation UK has already presented their manifesto. The 3 major objectives include ਉਹਨਾਂ ਨੇ ਕਿਹਾ ਜੀ ਖਾਲਿਸਤਾਨ 2020 ਚ ਇਹ ਆਲਰੇਡੀ ਕੈਨੇਡਾ ਅਮਰੀਕਾ ਯੂਰਪ ਸਾਊਥ ਈਸਟ ਏਸ਼ੀਆ ਤੇ ਆਸਟ੍ਰੇਲੀਆ ਚ ਇੱਕ ਵੱਡੀ ਲਹਿਰ ਬਣ ਚੁੱਕਾ ਹੈ ਸਿੱਖ ਫੈਡਰੇਸ਼ਨ ਯੂਕੇ ਨੇ ਆਲਰੇਡੀ ਆਪਣਾ ਜਿਹੜਾ ਸਿੱਖ ਮੈਨੀਫੈਸਟੋ ਬਣਾਇਆ ਉਹਦੇ 3 ਮੇਨ ਉਸ ਦੇ ਵਿੱਚ ਸ਼ਾਮਲ ਨੇ ਆਬਜੈਕਟਿਵ ਨੰਬਰ 1 independent public inquiry into the actions of UK government in the lead up to and after the June and November 1984 Sikh genocide, including restrictions imposed on British Sikhs following pressure by India. ਕਿ ਇੱਕ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਹੋਏ ਯੂਕੇ ਗਵਰਨਮੈਂਟ ਦੇ ਰੋਲ ਦੀ ਜਿਹੜੀ ਕਿ ਜੂਨ ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਕਾਰਨ ਬਣੀ ਜਿਸ ਦੇ ਵਿੱਚ ਭਾਰਤ ਦੇ ਦਬਾਅ ਥੱਲੇ ਕੁਝ ਸਿੱਖਾਂ ਦੇ ਟਰੈਵਲ ਕਰਨ ਦੇ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਵੀ ਸੀ ਜੀ ਨੰਬਰ 2 ਕਾਲ ਫॉर द यूके गवर्नमेंट टू recognize the events of June and November 1984 as a Sikh genocide and backing for a UN-led inquiry into the atrocities committed by the Indian authorities ਕਿ ਯੂਕੇ ਸਰਕਾਰ ਨੂੰ ਇਹ ਕਿਹਾ ਗਿਆ ਕਿ ਵੀ ਉਹ ਜੂਨ ਤੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਤਸਲੀਮ ਕਰੇ ਔਰ ਯੂਨਾਈਟਿਡ ਨੇਸ਼ਨਸ ਦੀ ਅਗਵਾਈ ਥੱਲੇ ਇੱਕ ਇਨਕੁਆਇਰੀ ਹੋਏ ਤਾਂ ਕਿ ਜਿਹੜੇ ਜ਼ੁਲਮ ਭਾਰਤੀ ਅਥਾਰਟੀਜ਼ ਨੇ ਸਿੱਖਾਂ ਤੇ ਕੀਤੇ ਨੇ ਉਸ ਦੀ ਪੂਰੀ ਪੜਤਾਲ ਹੋ ਸਕੇ ਨੰਬਰ 3 ਕਾਲ ਫॉर ਯੂਕੇ ਗਵਰਨਮੈਂਟ ਟੂ ਰੈਕਗਨਾਈਜ਼ ਐਂਡ ਸਪੋਰਟ ਦ ਐਪਲੀਕੇਸ਼ਨ ਫॉर ਸੈਲਫ ਡਿਟਰਮੀਨੇਸ਼ਨ ਟੂ ਦ ਸਿੱਖਸ ਫॉर ਐਨ ਇੰਡੀਪੈਂਡੈਂਟ ਖਾਲਿਸਤਾਨ ਔਰ ਯੂਕੇ ਸਰਕਾਰ ਨੂੰ ਇਹ ਕਿਹਾ ਗਿਆ ਕਿ ਵੀ ਉਹ ਇਸ ਗੱਲ ਨੂੰ ਮਾਨਤਾ ਦੇ ਔਰ ਸਿੱਖਾਂ ਦੇ ਸਵੈ ਨਿਰਣੇ ਦੇ ਹੱਕ ਦੀ ਜਿਹੜੀ ਮੰਗ ਹੈ ਜਿਹੜੀ ਕਿ ਆਜ਼ਾਦ ਖਾਲਿਸਤਾਨ ਤੱਕ ਪਹੁੰਚਾਏਗੀ ਉਸ ਦੀ ਹਮਾਇਤ ਕਰੇ ਜੀ ਸਿਮਿਲਰਲੀ ਇਹ ਉਹਨਾਂ ਨੇ ਯੂਕੇ ਸਿੱਖ ਫੈਡਰੇਸ਼ਨ ਦੀ ਗੱਲ ਕੀਤੀ ਔਰ ਇਹ ਕੇਸ ਬਿਲਡ ਕਰ ਰਹੇ ਨੇ ਕਿ ਕਿਵੇਂ ਦੁਨੀਆ ਭਰ ਚ ਲੌਬੀ ਜਿਹੜੀ ਹੈ ਇਸ ਵੇਲੇ ਖਾਲਿਸਤਾਨ ਦੇ ਲਈ ਹੋ ਰਹੀ ਹੈ ਸਿਮਿਲਰਲੀ A major US-based Sikh organization, Sikhs for Justice, has been lobbying for an independent Khalistan and for the RSS to be declared a terrorist organization. ਇਸੇ ਤਰ੍ਹਾਂ ਅਮਰੀਕਾ ਆਧਾਰਿਤ Sikhs for Justice ਜਿਹੜੀ ਹੈ ਆਜ਼ਾਦ ਖਾਲਿਸਤਾਨ ਦੇ ਲਈ ਲਾਮਬੰਦੀ ਕਰ ਰਹੀ ਹੈ ਔਰ ਇਹ ਵੀ ਉਹਨਾਂ ਨੇ ਦੀ ਮੰਗ ਹੈ ਕਿ RSS ਨੂੰ ਇੱਕ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਜਾਏ ਲਾਸਟ ਈਅਰ ਮੋਦੀ ਵਾਸ ਕਨਫਰੰਟਡ ਬਾਈ ਮੋਸਟਲੀ
Sikh protesters calling on Modi to answer for his human rights record. ਪਿਛਲੇ ਸਾਲ ਮੋਦੀ ਨੂੰ ਜ਼ਿਆਦਾਤਰ ਸਿੱਖ ਜਿਹੜੇ ਪ੍ਰੋਟੈਸਟਰ ਨੇ ਜਾਂ ਰੋਸ ਵਿਖਾਵੇ ਵਾਲਿਆਂ ਦਾ ਮੋਦੀ ਨੇ ਸਾਹਮਣਾ ਕੀਤਾ, ਜਿਹੜੇ ਕਿ ਉਹਦੇ ਮਨੁੱਖੀ ਹੱਕਾਂ ਦੇ ਰੈਕੋਰਡ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਰਹੇ ਨੇ। As reported by NBC News on September 27th last year, local activists led by Sikh community protested outside San Jose's SAP Center during Prime Minister Modi's Silicon Valley tour to draw attention to Modi's record on India's religious minorities. Even NBC News ਨੇ ਰਿਪੋਰਟ ਕੀਤਾ ਸੀ ਕਿ 27 ਸਤੰਬਰ ਨੂੰ ਪਿਛਲੇ ਸਾਲ ਸਿੱਖ ਕਮਿਊਨਿਟੀ ਨੇ ਜਿਹੜਾ ਸੈਨ ਹੋਜ਼ੇ ਦੇ ਸੈਪ ਸੈਂਟਰ ਦੇ ਬਾਹਰ, ਜਿੱਥੇ ਮੋਦੀ ਆਇਆ ਹੋਇਆ ਸੀ ਆਪਣੇ ਸਿਲੀਕਨ ਵੈਲੀ ਦੌਰੇ ਦੇ ਦੌਰਾਨ, ਉੱਥੇ ਇੱਕ ਜ਼ਬਰਦਸਤ ਰੋਸ ਵਿਖਾਵਾ ਕੀਤਾ ਸੀ ਔਰ ਉਹਨਾਂ ਨੇ ਜਿਹੜਾ ਮੋਦੀ ਦੇ ਜ਼ੁਲਮ ਨੇ ਭਾਰਤ ਦੀਆਂ ਧਾਰਮਿਕ ਅਕਲੀਅਤਾਂ ਦੇ ਉੱਤੇ ਉਸ ਦੇ ਖਿਲਾਫ ਪ੍ਰੋਟੈਸਟ ਸੀ। ਆਲਮੋਸਟ 3000 people gathered outside San Jose's SAP Center ahead of Modi's speech, accusing him of implementing regressive policies in India that hamper the freedoms and human rights of Indian communities. 3000 ਤੋਂ ਜ਼ਿਆਦਾ ਲੋਕਾਂ ਨੇ ਸੈਨ ਹੋਜ਼ੇ ਦੇ ਸੈਪ ਸੈਂਟਰ ਦੇ ਬਾਹਰ ਮੋਦੀ ਦੀ ਸਪੀਚ ਤੋਂ ਪਹਿਲਾਂ ਜਿਹੜਾ ਉਹ ਵਿਖਾਵਾ ਕੀਤਾ ਔਰ ਉਸ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਉਹ ਜਿਹੜਾ ਭਾਰਤ ਨੂੰ ਪਿੱਛੇ ਨੂੰ ਖਿੱਚ ਰਿਹਾ ਔਰ ਭਾਰਤ ਦੇ ਵਿੱਚ ਮਨੁੱਖੀ ਆਜ਼ਾਦੀਆਂ ਔਰ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ। ਇਹ ਉਹਨਾਂ ਨੇ ਅਮਰੀਕਾ ਦੇ ਹਵਾਲੇ ਨਾਲ ਗੱਲ ਕੀਤੀ ਜੀ। ਇਨ ਕੈਨੇਡਾ, Sikhs under the leadership of the legal advisor of SFJ, Sikhs for Justice, Gurpratwant Singh Pannu, intend to submit the Punjab referendum petition to the Prime Minister of Canada. This is widely supported by management committees of Gurdwaras across Canada. ਕੈਨੇਡਾ ਦੇ ਸਿੱਖ ਜਿਹੜੇ ਨੇ Sikhs for Justice ਦੇ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਥੱਲੇ ਪੰਜਾਬ ਰੈਫਰੈਂਡਮ ਪੈਟੀਸ਼ਨ ਜਿਹੜੀ ਹੈ ਪ੍ਰਾਈਮ ਮਿਨਿਸਟਰ ਕੈਨੇਡਾ ਨੂੰ ਦੇ ਰਹੇ ਨੇ, ਜਿਸ ਨੂੰ ਕੈਨੇਡਾ ਦੇ ਬਹੁਤ ਸਾਰੇ ਗੁਰਦੁਆਰੇ ਕਮੇਟੀਆਂ ਦੀ ਹਮਾਇਤ ਹਾਸਲ ਹੈ ਜੀ। ਡਾਕਟਰ ਅਮਰਜੀਤ ਸਿੰਘ of ਸੱਚੋ ਸੱਚ program of TV84 is a Sikh TV personality based in the US. ਡਾਕਟਰ ਅਮਰਜੀਤ ਸਿੰਘ ਜਿਹੜੇ ਕਿ TV84 ਦੇ ਸੱਚੋ ਸੱਚ ਪ੍ਰੋਗਰਾਮ ਨੂੰ ਚਲਾਉਂਦੇ ਨੇ, ਉਹ ਇੱਕ TV ਪਰਸਨੈਲਿਟੀ ਨੇ ਅਮਰੀਕਾ 'ਚ ਬੇਸਡ। In his program on July 27, 2015, Dr. Amarjit Singh spoke about who masterminded the Dinanagar terrorist attack. ਉਹਨਾਂ ਨੇ ਆਪਣੇ 27 ਜੁਲਾਈ 2015 ਦੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਸਿਰਲੇਖ ਸੀ ਕਿ ਦੀਨਾਨਗਰ ਦਹਿਸ਼ਤਗਰਦ ਹਮਲਾ ਕਿਹਨੇ ਕੀਤਾ, ਉਸ ਬਾਰੇ ਉਹਨਾਂ ਨੇ ਜਿਹੜਾ ਆਪਣੇ ਵਿਚਾਰ ਦਿੱਤੇ। ਡਾਕਟਰ ਅਮਰਜੀਤ was very critical of Indian intelligence and state-sponsored terrorism in Kashmir and Indian Punjab. ਡਾਕਟਰ ਅਮਰਜੀਤ ਸਿੰਘ ਨੇ ਭਾਰਤੀ ਖੁਫੀਆ ਏਜੰਸੀਆਂ ਔਰ ਭਾਰਤੀ ਸਟੇਟ ਵੱਲੋਂ ਜਿਵੇਂ ਕਸ਼ਮੀਰ ਔਰ ਭਾਰਤੀ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਲਿਆਂਦੀ ਜਾ ਰਹੀ ਹੈ, ਉਸ ਦੀ ਕਾਫੀ ਆਲੋਚਨਾ ਕੀਤੀ। He quoted 6 sources within Indian Punjab that there was unanimity of the view that Dinanagar was conducted by Indian intelligence agencies to drive a wedge between the Kashmiri and Sikh communities. ਉਹਨਾਂ ਨੇ ਸਿੱਖ ਸਾਧਨ ਭਾਰਤੀ ਪੰਜਾਬ ਤੋਂ ਉਹਨਾਂ ਰਾਹੀਂ ਇਹ ਜਿਹੜਾ ਉਹ ਤੱਥ ਕੱਢਿਆ ਕਿ ਇਸ ਗੱਲ ਦੇ ਬਾਰੇ ਸਿੱਖਾਂ 'ਚ ਸਹਿਮਤੀ ਹੈ ਕਿ ਦੀਨਾਨਗਰ ਦਾ ਇਹ ਅਟੈਕ ਭਾਰਤੀ ਖੁਫੀਆ ਏਜੰਸੀਆਂ ਨੇ ਕੀਤਾ ਤਾਂ ਕਿ ਉਹ ਕਸ਼ਮੀਰੀ ਔਰ ਸਿੱਖ ਕਮਿਊਨਿਟੀਜ਼ ਦੇ ਵਿਚਕਾਰ ਇੱਕ ਵਿੱਥ ਪੈਦਾ ਕਰ ਸਕਣ। Apparently, the Indian security establishment led by Doval is finding it increasingly difficult to stem the tide of Khalistan 2020. ਹੁਣ ਇਹ ਜਿਹੜਾ ਅਜੀਤ ਡੋਵਲ ਹੈ, ਅੱਜ ਵੀ ਜਿਹੜਾ ਪਿਸ਼ਾਵਰ ਹਮਲੇ ਦੇ ਲਈ ਮੇਨ ਤਾਂ ਇਹਨੂੰ ਦੋਸ਼ੀ ਦੱਸਿਆ ਜਾ ਰਿਹਾ, ਬਹੁਤ ਖਤਰਨਾਕ ਬੰਦਾ ਹੈ ਔਰ ਇਹਨੇ ਬੜਾ ਆਪਣੇ ਆਪ ਨੂੰ ਬੜਾ ਬੋਸਟ ਕੀਤਾ ਇੱਕ ਇੰਟਰਵਿਊ 'ਚ ਕਿ ਜੀ ਜਿਹੜਾ ਆਪਰੇਸ਼ਨ ਬਲੈਕ ਥੰਡਰ 1988 'ਚ ਹੋਇਆ ਸੀ, ਮੈਂ ਕਰਾਇਆ, ਮੈਂ ਰਿਕਸ਼ੇ ਦੇ ਉੱਤੇ ਘੁੰਮਦਾ ਹੁੰਦਾ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਔਰ ਮੈਂ ਉਹਨਾਂ ਨੂੰ ਇਸ ਗੱਲ ਲਈ ਸਹਿਮਤ ਕਰ ਲਿਆ ਕਿ ਜੀ ਮੈਂ ਪਾਕਿਸਤਾਨ ਦੀ ISI ਲਈ ਕੰਮ ਕਰਦਾ ਹਾਂ। ਫਿਰ ਮੈਂ ਜਿੰਨੀ ਅੰਦਰਲੀ ਜਾਣਕਾਰੀ ਸੀ ਉਹ ਬਾਹਰ ਪਹੁੰਚਾਈ ਔਰ ਉਹਨੂੰ ਬੜਾ ਲਾਰਜਰ ਦੈਨ ਲਾਈਫ ਬਣਾਇਆ ਹੋਇਆ, ਜਿਹਨੇ ਮਿਜ਼ੋਰਮ ਦੇ ਵਿੱਚ ਮੂਵਮੈਂਟ ਨੂੰ ਦਬਾਇਆ, ਖਾਲਿਸਤਾਨ ਨੂੰ ਦਬਾਇਆ। ਇਹ ਵੀ ਆਇਆ ਕਿ ਜੀ ਉਹਨੇ ਕਿਹਾ ਜੀ ਮੈਂ ਪਾਕਿਸਤਾਨ 7-8 ਸਾਲ ਅੰਡਰ ਕਵਰ ਰਿਹਾ, ਮਤਲਬ ਜਸੂਸ ਬਣ ਕੇ ਰਿਹਾ। ਹਾਲਾਂਕਿ ਇਹਨਾਂ ਦੇ ਇੰਟੈਲੀਜੈਂਸ ਬਿਊਰੋ ਦੇ ਇੱਕ ਅਫਸਰ ਅਮਰਜੀਤ ਡੁਲਟ ਨੇ ਇੱਕ ਕਿਤਾਬ ਲਿਖਿਆ, ਉਹਨੇ ਕਿਹਾ ਪੋਸਟਡ ਸੀ ਉੱਥੇ ਐਮਬੈਸੀ ਦੇ ਵਿੱਚ, ਕਦੇ ਵੀ ਉਹ ਜਸੂਸ ਨਹੀਂ ਰਿਹਾ। ਪਰ ਇਹ ਇਹਨਾਂ ਦਾ ਤਰੀਕਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਸ ਵੇਲੇ ਉਹ ਮੇਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੀ ਨਹੀਂ, ਬਾਕੀ ਸਾਰਿਆਂ ਨੂੰ ਪਿੱਛੇ ਸੁੱਟਿਆ ਹੋਇਆ ਔਰ ਮੋਦੀ ਦਾ ਕੰਨਾਂ ਦੇ ਨੇੜੇ ਇਹਦੀ ਜ਼ਬਾਨ ਹੀ ਹੈ। ਸੋ ਇਹ ਜਿਹੜਾ ਪਾਕਿਸਤਾਨ ਦੇ ਨਾਲ ਜੋ ਡੀਲ ਹੈ ਜਾਂ ਜੋ ਪੰਜਾਬ 'ਚ ਦੀਨਾਨਗਰ, ਪਠਾਨਕੋਟ, ਮੈਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ
ਦਰਬਾਰ ਸਾਹਿਬ ਦੀ ਪਰਿਕਰਮਾ 'ਚ ਗੋਲੀ ਦਾ ਚੱਲਣਾ ਜਾਂ ਕੱਲ ਮੁਕਤਸਰ ਦੇ ਪਰਿਕਰਮਾ 'ਚ, ਇਹ ਸਾਰੀ ਅਜੀਤ ਡੋਵਲ ਦੀ, ਕਿਉਂਕਿ ਇਹਨਾਂ ਸਾਰੇ ਸ਼ੋਬਿਆਂ ਨਾਲ ਇਹੀ ਡੀਲ ਕਰਦਾ ਰਿਹਾ ਜੀ। ਸੋ ਉਹਨਾਂ ਨੇ ਕਿਹਾ ਕਿ ਵੀ ਡੋਵਲ ਨੂੰ ਇਹ ਬੜਾ ਮੁਸ਼ਕਲ ਲੱਗ ਰਿਹਾ ਕਿ ਵੀ ਜਿਹੜਾ ਖਾਲਿਸਤਾਨ 2020 ਦੀ ਇੱਕ ਮੋਮੈਂਟਮ ਬਣੀ ਹੈ ਇਹਨੂੰ ਕਿਵੇਂ ਦਬਾਇਆ ਜਾਏ। ਐਨ ਇੰਟਰਨੈਸ਼ਨਲ ਰੈਫਰੈਂਡਮ ਬਾਈ ਦ ਸਿੱਖ ਡਾਇਸਪੋਰਾ ਕੁਡ ਟ੍ਰਿਗਰ a wave of independence movement across India and jolt the very foundation of the Indian Union ਕਿ ਅੰਤਰਰਾਸ਼ਟਰੀ ਤੌਰ ਦੇ ਉੱਤੇ ਜੇ ਸਿੱਖ ਡਾਇਸਪੋਰਾ ਇਸ ਦੇ ਉੱਤੇ ਵੋਟ ਕਰਵਾਉਂਦੇ ਨੇ ਤੇ ਇਹ ਭਾਰਤ ਦੇ ਵਿੱਚ ਵੀ ਉਸ ਕਿਸਮ ਦਾ ਅਸਰ ਕਰੇਗਾ ਔਰ ਭਾਰਤੀ ਯੂਨੀਅਨ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦੇਗਾ। ਇਟ ਕੁਡ ਆਲਸੋ ਸਕਟਲ ਇੰਡੀਆ ਸਟ੍ਰੈਟੇਜਿਕ ਮੈਨੂਵਰਸ to get a permanent foothold in the UN Security Council and tarnish India's secular image which it has painstakingly built over the last 6 decades. ਇਹਦੇ ਨਾਲ ਜਿਹੜਾ ਭਾਰਤ ਦਾ UN Security Council 'ਚ ਪਰਮਾਨੈਂਟ ਮੈਂਬਰ ਬਣਨ ਦੀਆਂ ਜਿਹੜੀਆਂ ਕਲਾਬਾਜ਼ੀਆਂ ਨੇ ਉਹਨਾਂ ਦਾ ਵੀ ਨੁਕਸਾਨ ਹੋਏਗਾ ਔਰ ਜਿਹੜਾ ਭਾਰਤ ਪਿਛਲੇ 6 ਦਹਾਕਿਆਂ ਤੋਂ ਸੈਕੂਲਰ ਦੇਸ਼ ਬਣਿਆ ਹੋਇਆ ਹੈ ਇਸ ਨੂੰ ਵੀ ਜਿਹੜਾ ਸੈਟਬੈਕ ਲੱਗੇਗਾ। ਇੰਡੀਅਨ ਪੰਜਾਬ ਇਜ਼ ਇੰਡੀਆਜ਼ ਜੁਗਲਰ ਵੇਨ। It not only connects it geographically with Indian occupied Kashmir, but also forms a pillar of secular India. ਜਿਹੜਾ ਭਾਰਤੀ ਪੰਜਾਬ ਹੈ ਉਹ ਭਾਰਤ ਦੀ ਸ਼ਾਹ ਰਗ ਹੈ, ਸ਼ਾਹ ਰਗ ਜਿਹੜੀ ਮੇਨ ਕਿ ਜਿਹਨੂੰ ਤੁਸੀਂ ਕੁੱਟਦੇ ਹੋ ਤੇ ਸਭ ਕੁਝ ਚਲਾ ਜਾਂਦਾ ਹੈ। ਨਾ ਸਿਰਫ ਇਹ ਜਿਹੜਾ ਭਾਰਤੀ ਕਬਜ਼ੇ ਵਾਲਾ ਕਸ਼ਮੀਰ ਹੈ ਉਹਨੂੰ ਕਨੈਕਟ ਕਰਦਾ ਹੈ ਪੰਜਾਬ, ਪਰ ਇਹ ਭਾਰਤ ਦੇ ਜਿਹੜਾ ਸੈਕੂਲਰ ਇੰਡੀਆ ਉਸ ਦਾ ਇੱਕ ਥੰਮ ਵੀ ਹੈ। An independent Khalistan is a death front for the Indian Union, so the stakes are too high for all the heads residing in South Bloc and North Bloc. ਇਹ ਜਿੱਥੇ ਉਹਨਾਂ ਦੇ ਪਾਲਿਸੀ ਮੇਕਰ ਬੈਠਦੇ ਨੇ ਜੀ, ਉਹਨਾਂ ਨੇ ਕਿਹਾ ਕਿ ਜੀ ਖਾਲਿਸਤਾਨ ਦਾ ਬਣਨਾ ਜਿਹੜਾ ਇਹ ਭਾਰਤ ਦੇ ਲਈ ਮੌਤ ਦਾ ਵਾਰੰਟ ਹੋਏਗਾ। ਸੋ ਇਸ ਮੂਵਮੈਂਟ ਨੂੰ ਅੱਗੇ ਵਧਣ ਦੇਣਾ ਇਹ ਜਿਹੜੇ ਸਾਊਥ ਬਲਾਕ ਨਾਰਥ ਬਲਾਕ ਚ ਨੇ ਇਹ ਇਵੇਂ ਨਹੀਂ ਹੋਣ ਦੇਣਗੇ। The resurrection of the spirit of Sant Jarnail Singh Pindranwale and his larger message in the shape of Khalistan is the last thing India would want to see, but it is happening. ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸਪਿਰਿਟ ਦੁਬਾਰਾ ਜਾਗਰੂਕ ਹੋਏ ਔਰ ਉਹਨਾਂ ਦਾ ਮੈਸੇਜ ਜਿਹੜਾ ਖਾਲਿਸਤਾਨ ਦੇ ਫਾਰਮ 'ਚ ਸਾਹਮਣੇ ਜਾਏ। ਇਹ ਭਾਰਤ ਕਦੇ ਵੀ ਨਹੀਂ ਚਾਹੇਗਾ, ਉਹ ਕਦੇ ਸੁਪਨੇ 'ਚ ਵੀ ਨਹੀਂ ਚਾਹਣਗੇ ਕਿ ਇਵੇਂ ਹੋ ਸਕੇ, ਪਰ ਇਹ ਹੋ ਰਿਹਾ। ਅਖੀਰਲੇ ਉਹਨਾਂ ਦੇ ਲਿਖਤ ਹੈ Sikhs have also been demanding repeal of an ambiguous clause in the Indian Constitution of 1949, Article 25, Section B, which states that reference to Hindus shall be construed as including a reference to persons professing the Sikh, Jain or Buddhist religion, and the reference to Hindu religious institutions shall be construed accordingly. ਸਿੱਖਾਂ ਦੀ ਇੱਕ ਮੰਗ ਇਹ ਵੀ ਹੈ ਕਿ ਭਾਰਤੀ ਸੰਵਿਧਾਨ ਜਿਹੜਾ 1949 ਚ ਆਇਆ ਆਰਟੀਕਲ 25B ਜਿਸ ਸਿੱਖਾਂ ਨੂੰ ਬੋਧੀਆਂ ਜੈਨੀਆਂ ਦੇ ਨਾਲ ਹਿੰਦੂ ਕਿਹਾ ਗਿਆ ਉਸ ਨੂੰ ਬਦਲਣਾ ਔਰ ਦਿਸ ਕਲੌਜ਼ ਅਕੋਰਡਿੰਗ ਟੂ ਸਿੱਖ ਕਮਿਊਨਿਟੀ ਹੈਜ਼ ਡਿਨਾਈਡ them their identity as a separate religious community. ਸਿੱਖ ਕੌਮ ਅਨੁਸਾਰ ਉਹਨਾਂ ਨੂੰ ਇਸ ਕਲੌਜ਼ ਰਾਹੀਂ ਉਹਨਾਂ ਦੇ ਧਰਮ ਦੀ ਅਡਰੀ ਪਛਾਣ ਤੋਂ ਜਿਹੜਾ ਉਹਨਾਂ ਨੂੰ ਬਿਰਵਾ ਕੀਤਾ ਗਿਆ। Unfortunately, the Indian response to legitimate aspirations of minority communities like Sikhs and Muslims have been coercive and deceitful. Indian Punjab is likely to become the new battleground between the Sikh community and the Hindutwavadi Nazis. ਮੰਦੇ ਭਾਗਾਂ ਨੂੰ ਜਿਹੜਾ ਭਾਰਤੀ ਸਟੇਟ ਦਾ ਰਿਸਪੌਂਸ ਹੈ ਮਾਈਨੋਰਿਟੀ ਘੱਟ ਗਿਣਤੀਆਂ ਸਿੱਖਾਂ ਔਰ ਮੁਸਲਮਾਨਾਂ ਪ੍ਰਤੀ ਉਹ ਦਬਾਣਾ ਔਰ ਧੋਖਾ ਦੇਣ ਵਾਲਾ ਹੈ ਔਰ ਇੰਡੀਅਨ ਪੰਜਾਬ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਤੇ ਹਿੰਦੂਤਵਾ ਜਿਹੜੇ ਨਾਜ਼ੀ ਨੇ ਉਹਨਾਂ ਦੇ ਵਿਚਕਾਰ ਇੱਕ ਜੰਗ ਦਾ ਮੈਦਾਨ ਬਣੇਗਾ। Pakistan as the favorite whipping boy of the Indian security establishment will have to remain in the eye of the storm blowing across the river Ravi and should expect more false flag operations like Dinanagar and Pathankot. Pakistan ਜਿਹਨੂੰ ਜਿਹੜਾ ਭਾਰਤੀਆਂ ਦਾ ਬੜਾ ਫੇਵਰੇਟ whipping boy ਹੁੰਦਾ ਹੈ ਕਿ ਕੰਮ ਕੋਈ ਕਰੇ ਕੁੱਟ ਕੇ ਨੂੰ ਪੈਣੀ ਹੈ ਨਹੀਂ ਉਹ ਤੁਸੀਂ ਪਾਕਿਸਤਾਨ ਨੂੰ ਹੀ ਕੁੱਟਣਾ ਹੈ ਕਿ ਵੀ ਉਹਦਾ ਹੀ ਦੋਸ਼ ਹੈ ਕਿਉਂਕਿ ਉਸ ਦੇ ਉੱਤੇ ਰਹਿ ਗਈ ਇਹਨਾਂ ਦੀ ਅੱਖ ਔਰ ਇਹ ਕਿਉਂਕਿ ਲੜਾਈ ਜਿਹੜੀ ਹੈ ਰਾਵੀ ਰਿਵਰ ਦੇ ਇਸ ਪਾਸੇ ਔਰ ਪਾਕਿਸਤਾਨ ਰਾਵੀ ਦੇ ਦੂਜੇ ਪਾਸੇ ਹੈ ਔਰ ਆਉਣ ਵਾਲੇ ਪੀਰੀਅਡ 'ਚ ਇਹਨਾਂ ਦਾ ਕਹਿਣਾ ਹੈ ਕੌਰਵੀ ਸਾਹਿਬ ਦਾ ਕਿ ਦੀਨਾਨਗਰ ਪਠਾਨਕੋਟ ਵਰਗੇ ਹੋਰ ਵੀ ਐਕਸ਼ਨ ਭਾਰਤੀ ਏਜੰਸੀਆਂ ਕਰ ਸਕਦੀਆਂ ਨੇ। ਅਨਫੋਰਚੂਨੇਟਲੀ ਦੇਅਰ ਇਜ਼ ਲਿਟਲ ਡਿਬੇਟ in Pakistani think tanks and media on issues related to India's internal politics
especially the conflicts within the Indian Union। ਮੰਦੇ ਭਾਗਾਂ ਨੂੰ ਪਾਕਿਸਤਾਨੀ ਥਿੰਕ ਟੈਂਕਸ ਤੇ ਮੀਡੀਆ ਦੇ ਵਿੱਚ ਭਾਰਤ ਦੀ ਅੰਦਰੂਨੀ ਸਿਆਸਤ ਸੰਬੰਧੀ ਖਾਸ ਤੌਰ ਤੇ ਇੰਡੀਅਨ ਯੂਨੀਅਨ ਦੇ ਅੰਦਰ ਜਿਹੜੇ ਟਕਰਾਅ ਚੱਲ ਰਹੇ ਨੇ ਬਹੁਤ ਘੱਟ ਚਰਚਾ ਹੁੰਦੀ ਹੈ। immersed in shining India and the cultural onslaught of Bollywood, Pakistanis keep flocking to the cinemas for the next box office hit। ਕਿ ਪਾਕਿਸਤਾਨੀ ਜਿਹੜੇ ਨੇ ਉਹ ਸ਼ਾਈਨਿੰਗ ਇੰਡੀਆ ਕਿ ਭਾਰਤ ਬਹੁਤ ਤਰੱਕੀ ਕਰ ਰਿਹਾ ਹੈ, ਜਾਂ ਜਿਹੜਾ ਉਹਨਾਂ ਦਾ ਸੱਭਿਆਚਾਰਕ ਹਮਲਾ ਹੈ ਬਾਲੀਵੁੱਡ ਰਾਹੀਂ ਜਿਹੜਾ ਕਿ ਫਿਲਮਾਂ ਰਾਹੀਂ ਹੈ, ਪਾਕਿਸਤਾਨੀ ਜਿਹੜੇ ਨੇ ਉਹ ਸਿਨੇਮੇ ਭਰ ਦਿੰਦੇ ਨੇ ਪਾਕਿਸਤਾਨ ਦੇ ਤਾਂ ਕਿ ਅਗਲੀ ਕਿਹੜੀ ਉਹਨਾਂ ਨੇ ਜਿਹੜੀ ਬਾਕਸ ਆਫਿਸ ਹਿੱਟ ਫਿਲਮ ਕਰਨੀ ਹੈ। We hardly find any India chairs in our academia where a serious debate on Indian polity and internal dynamics could take place। ਸਾਨੂੰ ਅਸੀਂ ਇੱਥੇ ਸਾਡੇ ਕੋਲ ਕੋਈ ਵੀ ਇੰਡੀਆ ਚੇਅਰਸ ਨਹੀਂ ਨੇ ਸਾਡੇ ਅਕੈਡਮਿਕ ਹਲਕਿਆਂ 'ਚ ਜਿੱਥੇ ਕਿ ਭਾਰਤੀ ਨੀਤੀ ਔਰ ਜੋ ਉਹਨਾਂ ਦੀਆਂ ਇੰਟਰਨਲ ਡਾਇਨਾਮਿਕਸ ਨੇ ਅੰਦਰੂਨੀ ਜਿਹੜੀਆਂ ਹੈ ਉਸ ਬਾਰੇ ਕੋਈ ਵਿਚਾਰ ਹੋ ਸਕੇ। ਅਖੀਰਲਾ ਪੈਰਾਗ੍ਰਾਫ ਹੈ, there is a need for a serious debate on thwarting the Indian media bliss which is born out of frustrated policy of coercion। ਕਿ ਹੁਣ ਇਸ ਗੱਲ ਦੀ ਬੜੀ ਸਖਤ ਜਿਹੜੀ ਹੈ ਵਿਚਾਰ ਵਟਾਂਦਰੇ ਦੀ ਲੋੜ ਹੈ ਕਿ ਭਾਰਤੀ ਮੀਡੀਆ ਜਿਹੜਾ ਕਿ ਜੋ ਉਹਨਾਂ ਦੀ ਨੀਤੀ ਸੀ ਕਿ ਦਬਾਅ ਦੇ ਨਾਲ ਘੱਟ ਗਿਣਤੀਆਂ ਨੂੰ ਚੁੱਪ ਕਰਾਓ, ਉਹਦੇ ਫੇਲ ਹੋਣ ਤੋਂ ਬਾਅਦ ਉਹਨਾਂ 'ਚ ਨਿਰਾਸ਼ਾ ਹੈ ਔਰ ਇਸ ਨੂੰ ਉਹ ਪਾਕਿਸਤਾਨ ਦੇ ਖਾਤੇ 'ਚ ਪਾਉਂਦੇ ਨੇ। ਇਸ ਬਾਰੇ ਗੰਭੀਰ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। We need to develop a comprehensive national response via a Pakistani narrative with clearly defined red lines against Indian media। ਕਿ ਸਾਨੂੰ ਬਿਲਕੁਲ ਆਪਣੀ ਸਪਸ਼ਟ ਨੀਤੀ ਬਣਾਉਣੀ ਚਾਹੀਦੀ ਹੈ ਔਰ ਪੂਰਾ ਇੱਕ ਠੀਕ ਜਿਹੜਾ ਰਾਸ਼ਟਰੀ ਕੌਮੀ ਰਿਸਪਾਂਸ ਹੋਣਾ ਚਾਹੀਦਾ ਪਾਕਿਸਤਾਨੀ ਸਾਈਡ ਦਾ ਤਾਂ ਕਿ ਜਿਹੜੀਆਂ ਇੰਡੀਅਨ ਮੀਡੀਆ ਹਰ ਵਾਰੀ ਰੈੱਡ ਲਾਈਨ ਕ੍ਰਾਸ ਕਰਦਾ ਹੈ ਉਹਨਾਂ ਨੂੰ ਜਿਹੜਾ ਟਿਕਾਣੇ ਰੱਖਿਆ ਜਾ ਸਕੇ। ਸੋ ਅਸੀਂ ਵਕਤ ਕੇ ਕੌਰਵੀ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿੱਥੇ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਸਾਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕੀਤਾ, ਉੱਥੇ ਉਹਨਾਂ ਨੇ ਸਾਡੇ TV 84 ਪ੍ਰੋਗਰਾਮ ਨੂੰ ਵੀ ਰੈਕਗਨਾਈਜ਼ ਕੀਤਾ ਔਰ ਅਸੀਂ ਆਸ ਕਰਦੇ ਹਾਂ ਕਿ ਪਾਕਿਸਤਾਨ 'ਚ ਕੌਰਵੀ ਸਾਹਿਬ ਵਰਗੇ ਹੋਰ ਵੀ ਜਿਹੜੇ ਨੇ ਥਿੰਕ ਟੈਂਕਸ ਦੇ ਵਿੱਚ ਜਰਨਲਿਸਟ ਔਰ ਦੂਸਰੇ ਮੀਡੀਆ 'ਚ ਪਰਸਨੈਲਿਟੀਜ਼ ਹੋਣ ਤਾਂ ਕਿ ਇਹ ਜਿਹੜਾ ਇੱਕ ਇਹਨਾਂ ਦਾ ਭਾਰਤੀ ਏਜੰਸੀਆਂ ਦਾ ਇਹ ਵੈਪਨ ਹੈ ਲੇਟੈਸਟ ਜਿਹੜਾ ਕਿ ਹੁਣ ਇਹਨਾਂ ਨੂੰ ਖੁੰਡਾ ਹੁੰਦਾ ਜਾਪਦਾ ਹੈ ਸਿੱਖਾਂ ਮੁਸਲਮਾਨਾਂ ਦੇ ਟਕਰਾਅ ਦਾ ਜੋ ਕਿ ਕਈ ਸਦੀਆਂ ਇਹ ਕਾਮਯਾਬੀ ਦੇ ਨਾਲ ਵਰਤਦੇ ਰਹੇ, ਇਸ ਨੂੰ ਖੁੰਡਾ ਹੀ ਨਹੀਂ ਇਸ ਨੂੰ ਜਿਹੜਾ ਅਸੀਂ ਇੰਡੀਅਨ ਓਸ਼ਨ ਦੇ ਵਿੱਚ ਸੁੱਟ ਸਕੀਏ ਔਰ ਖਾਲਿਸਤਾਨ ਔਰ ਪਾਕਿਸਤਾਨ ਹਮਸਾਇਆ ਮੁਲਕਾਂ ਦੀ ਤਰ੍ਹਾਂ ਸਾਈਡ ਬਾਈ ਸਾਈਡ ਦਰਿਆਏ ਜਮਨਾ ਤੋਂ ਵਾਗਾ ਤੱਕ ਔਰ ਇਧਰ ਜਿਹੜਾ ਪਾਕਿਸਤਾਨ ਜਿਹੜਾ ਆਲਰੇਡੀ ਇੱਕ ਰੈਕਗਨਾਈਜ਼ਡ ਕੰਟਰੀ ਹੈ ਉਹ ਅਸੀਂ ਇੱਕ ਅਮਨ ਅਮਾਨ ਦੇ ਨਾਲ ਉਸ ਖਿੱਤੇ ਦੇ ਵਿੱਚ ਕੋਐਗਜ਼ਿਸਟ ਕਰ ਸਕੀਏ। ਸੋ ਇਹ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਸ਼ੁਕਰੀਆ ਅਦਾ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ